ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ। ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨਤ ਨੂਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਤੇ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਪਾਇਓ ਚਾਨਣਾ। ਬੇਅੰਤ ਸਿੰਘ ਦੀ ਹੱਤਿਆ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ। ਕੀ ਕਹਿੰਦਾ ਇਹ ਖੁਲਾਸਾ? ਇਸ ਖੁਲਾਸੇ ਦੇ ਵਿੱਚ ਕੀ ਨਵੀਂ ਜਾਣਕਾਰੀ ਹੈ ਤੇ ਕਿਵੇਂ ਉਹ ਪ੍ਰਭਾਵਿਤ ਕਰਦੀ ਹੈ? ਦੇਖੋ, ਇਹ ਜਿਹੜੀ ਜਾਣਕਾਰੀ ਹੈ ਕੋਈ ਦਸਤਾਵੇਜ਼ੀ ਤੇ ਹੈ ਨਹੀਂ ਜੀ। ਕੋਈ ਦਸਤਾਵੇਜ਼ੀ ਨਹੀਂ ਹੈ। ਬੇਸਿਕਲੀ MAH ਯਾਨੀ ਜੋ ਗ੍ਰਹਿ ਮੰਤਰਾਲਾ ਉਹਦੇ ਵਿੱਚ ਅੰਡਰ ਸੈਕਟਰੀ ਰਹੇ ਮਨੀ ਸਾਹਿਬ ਜਿਹੜੇ ਆ ਬੜੇ ਚਰਚਿਤ ਅਫਸਰ ਰਹੇ ਨੇ। ਪਿੱਛੇ ਜੀ ਇਹਨਾਂ ਨੂੰ ਪਦਮ ਸ਼੍ਰੀ ਵੀ ਮਿਲਿਆ ਤੇ ਇਹਨਾਂ ਨੇ ਅੱਗੇ ਇੱਕ ਹੋਰ ਵੀ ਛੱਕਾ ਮਾਰਿਆ। ਚੌਕੇ ਛੱਕੇ ਕਾਫੀ ਲਾਉਂਦੇ ਨੇ। ਕਹਿੰਦੇ ਆ ਕਿ ਜਿਹੜਾ 26/11 ਸੀ ਐਕਚੁਅਲ ਦੇ ਵਿੱਚ ISI ਤੇ ਕਾਂਗਰਸ ਦਾ ਮਿਲੀ ਭੁਗਤ ਦਾ ਸਿੱਟਾ ਸੀ ਜੀ। ਇਹਨਾਂ ਨੇ ਇੱਕ ਪੋਡਕਾਸਟ ਜਿਹੜਾ ਕਿ ANI ਦੇ ਨਾਲ ਕੀਤਾ ਗਿਆ। ਔਰ ANI ਬਿਲਕੁਲ ਜੇ ਆਪਾਂ ਕਹੀਏ ਤੇ ਇੱਕ ਤਰ੍ਹਾਂ ਨਾਲ ਇਸ ਵੇਲੇ ਇੰਡੀਆ ਗਵਰਨਮੈਂਟ ਦਾ ਮਾਊਥ ਪੀਸ ਹੀ ਹੈ। ਇਸ ਤੋਂ ਵੱਧ ਕੁਝ ਨਹੀਂ ਹੈ। ਬਿਲਕੁਲ। ਇਹਨਾਂ ਨੇ ਇਹ ਗੱਲ ਕਹੀ ਆ ਕਿ ਬੇਅੰਤ ਸਿੰਘ ਦੀ ਜਿਹੜੀ ਹੱਤਿਆ ਹੋਈ ਸੀ ਉਹਦੇ ਵਿੱਚ ਇੱਕ ਵੱਡਾ ਕਾਰਨ ਸ਼ੀ ਦਾ ਸੀ। ਸ਼ੀ ਮਤਲਬ ਕਿ ਇੱਕ ਜੂਨੀਅਰ ਔਰਤ ਦਾ ਸੀ। ਤੇ ਨਾਲ ਕਿਹਾ ਕਿ ਇਹ ਨਿੱਜੀ ਰੰਜਿਸ਼ ਦਾ ਮਸਲਾ ਸੀਗਾ ਕਿ ਕੋਈ ਇਹ ਅੱਤਵਾਦੀ ਘਟਨਾ ਨਹੀਂ ਸੀ ਜੀ। ਤੇ ਕਹਿੰਦੇ ਆ ਕਿ ਜੋ ਟੀ ਬ੍ਰਾਂਚ ਹੈ ਉਹਦੇ ਵੱਲੋਂ, ਹਾਲਾਂਕਿ ਮੈਂ ਉਹਦਾ ਹੈਡ ਨਹੀਂ ਸੀ, ਮੈਂ ਫਾਈਲ ਲੈ ਕੇ ਗਿਆ ਸੀਗਾ ਜੱਜ ਦੇ ਕੋਲ। ਉਹ ਫਾਈਲ ਪੜ੍ਹਨ ਉਪਰੰਤ ਜੱਜ ਨੇ ਇਹ ਰਿਮਾਰਕਸ ਦਿੱਤੇ ਸਨ ਕਿ ਨਿੱਜੀ ਰੰਜਿਸ਼ ਦਾ ਮਾਮਲਾ ਹੈ ਜੀ। ਤੇ ਫਿਰ ਉਸੇ ਤਰ੍ਹਾਂ ਫਾਈਲ ਪੜ੍ਹ ਕੇ ਉਹਨਾਂ ਨੇ ਸੀਲ ਕਰਕੇ ਮੈਨੂੰ ਵਾਪਸ ਪਰਤਾ ਦਿੱਤੀ। ਤਾਂ ਮਤਲਬ ਇਸ ਖੁਲਾਸੇ ਨੇ ਕਾਫੀ, ਗੁਰਪ੍ਰੀਤ, ਜਿੱਦਾਂ ਕਹਿ ਲਈਏ ਕਿ ਅੱਜ ਸੁਰਖੀਆਂ ਵਟੋਰੀਆਂ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਦੋ ਚੀਜ਼ਾਂ ਨੇ ਕਿ ਇੱਕ ਤੇ ਇਹ ਆ ਕਿ ਭਾਈ ਜੇ ਇਸ ਤਰ੍ਹਾਂ ਦੀ ਕੋਈ ਗੱਲ ਸੀ ਤਾਂ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਉਹ ਅੱਜ ਵੀ ਹੈਗੇ ਨੇ, ਤੁਹਾਡੇ ਸਾਹਮਣੇ ਹੀ ਆ ਸਾਰੇ। ਉਹਨਾਂ ਦੀ ਇੰਟਰੋਗੇਸ਼ਨ ਬਹੁਤ ਤਗੜੀ ਹੋਈ ਸੀਗੀ ਗੁਰਪ੍ਰੀਤ। ਜੀ। ਤੁਸੀਂ ਤਾਂ ਸ਼ਾਇਦ ਛੋਟੇ ਹੋਵੋਗੇ ਜਦੋਂ ਇਹ ਸਾਰਾ ਹੱਤਿਆਕਾਂਡ ਹੋਇਆ। ਤਾਂ ਉਸ ਵੇਲੇ ਬਹੁਤ ਜ਼ਬਰਦਸਤ ਇੰਟਰੋਗੇਸ਼ਨ ਹੋਈ ਸੀ ਕਿ ਉਹਨਾਂ ਏਜੰਸੀਆਂ ਦੇ ਕੋਲ ਜਿਨ੍ਹਾਂ ਨੇ ਇੰਟਰੋਗੇਸ਼ਨ ਕੀਤੀ, ਜਿਹੜੀਆਂ ਇੰਟਰੋਗੇਟ ਕਰਨ ਵਾਲੀਆਂ ਏਜੰਸੀਆਂ ਸਨ, ਕਿ ਉਹਨਾਂ ਕੋਲ ਇਹ ਤੱਥ ਨਹੀਂ ਉਗੜਿਆ। ਵੱਡਾ ਮਸਲਾ। ਤੇ ਜੇ ਉਹਨਾਂ ਕੋਲ ਉਗੜਿਆ ਤੇ ਫਿਰ ਇਹ ਇੰਨਾ ਚਿਰ ਦੱਬਿਆ ਕਿਉਂ ਰਿਹਾ? ਤੇ ਜੇ ਜੱਜ ਨੇ ਇੱਕ ਸੀਲਡ ਰਿਪੋਰਟ ਮੰਨ ਲਓ ਜਾਂ ਫਾਈਲ ਵਾਪਸ ਭੇਜੀ ਆ ਤਾਂ ਉਹ ਤੇ ਅਜੇ ਵੀ ਹੋਏਗੀ ਨਾ। ਉਹ ਤਾਂ ਕੋਈ ਵੀ ਖੁਲਵਾ ਸਕਦਾ ਜਾਂ ਟ੍ਰਾਇਲ ਦੇ ਵਿੱਚ ਅੱਗੇ ਜਾ ਕੇ ਤਾਂ ਖੁੱਲੀ ਹੋਏਗੀ ਉਹ। ਜੇ ਇੱਕ ਜੱਜ ਨੂੰ ਪਤਾ ਲੱਗ ਗਿਆ ਕਿ ਨਿੱਜੀ ਰੰਜਿਸ਼ ਦਾ ਮਾਮਲਾ ਹੈ ਤਾਂ ਫਿਰ ਦੂਜੇ ਬੰਦੇ ਜਿਹੜੇ ਇਹਨੇ ਗਾਂ ਦੀ ਗਾਂ ਫੜੇ ਜਾਂ ਇਦਾਂ ਸਾਰਾ ਕੁਝ ਹੋਇਆ, ਕਿ ਜੱਜ ਨੇ ਗਾਂ ਉਸ ਟ੍ਰਾਇਲ ਦੇ ਵਿੱਚ ਇਸ ਤਰ੍ਹਾਂ ਦੇ ਤੱਥ ਨੂੰ ਸ਼ਾਮਲ ਨਹੀਂ ਕੀਤਾ? ਤਾਂ ਮਤਲਬ ਕਿ ਕਈ ਸਵਾਲ ਨੇ ਜੇ ਤੁਸੀਂ ਟੈਕਨੀਕਲੀ ਦੇਖੋਗੇ ਜਾਂ ਥੋੜਾ ਜਿਹਾ ਬਰੀਕ ਛਾਨਣਾ ਲਾ ਕੇ ਵੇਖੋਗੇ ਗੁਰਪ੍ਰੀਤ, ਤਾਂ ਕਈ ਸਵਾਲ ਨੇ ਇਹਦੇ ਵਿੱਚ, ਕੋਈ ਇੱਕ ਨਹੀਂ ਹੈ। ਹਾਂ ਦੇਖੋ, ਦਸਤਾਵੇਜ਼ ਕੋਈ ਨਹੀਂ, ਇਹ ਇਹਨਾਂ ਨੇ ਮੂੰਹ ਜ਼ਬਾਨੀ ਜ਼ਰੂਰ ਇੱਕ ਇੰਕਸ਼ਾਫ ਕੀਤਾ, ਇੱਕ ਖੁਲਾਸਾ ਕੀਤਾ। ਹਾਂ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਚੀਜ਼ਾਂ ਹੈਗੀਆਂ ਨੇ
ਜੇ ਤੁਸੀਂ ਇੱਕ ਪਾਸਾ ਹੋਰ ਵੇਖਣਾ ਹੈ ਜੀ ਤਾਂ ਜਦੋਂ ਅਸੀਂ ਪੱਤਰਕਾਰਤਾ ਸ਼ੁਰੂ ਕੀਤੀ ਹੈ ਉਦੋਂ ਲੋਕ ਸੰਪਰਕ ਡਿਪਾਰਟਮੈਂਟ ਦੇ ਵਿੱਚ ਹੁੰਦੇ ਸਨ। ਉਜਾਗਰ ਸਿੰਘ ਬਾਅਦ ਚੋਂ ਰਿਟਾਇਰ ਹੋ ਗਏ। ਜੀ ਉਹਨਾਂ ਦਾ ਪਿੰਡ ਬੇਅੰਤ ਸਿੰਘ ਦੇ ਪਿੰਡ ਦੇ ਨਾਲ ਸੀ ਬਿਲਕੁਲ। ਇਹਨਾਂ ਦਾ ਪਿੰਡ ਹੈਗਾ ਰਵਨੀਤ ਬਿੱਟੂ ਕਾ ਕੋਟਲੀ, ਜੀ ਠੀਕ ਹੈ ਨਾ ਜੀ। ਤੇ ਇਹਦੇ ਨਾਲ ਹੀ ਆ ਕੱਦੋਂ, ਵਿਚਾਲੇ ਸਿਰਫ ਇੱਕ ਪਿੰਡ ਦਾ ਸੰਨ ਪੈਂਦਾ ਹੈ। ਉਜਾਗਰ ਸਿੰਘ ਬਹੁਤ ਲੰਮਾ ਸਮਾਂ ਬੇਅੰਤ ਸਿੰਘ ਦੇ ਨਾਲ ਰਹੇ। ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਇੱਕ ਪੁਸਤਕ ਲਿਖੀ ਆ। ਜੀ ਪੁਸਤਕ ਦੇ ਵਿੱਚ ਮੇਰੇ ਕੋਲ ਹਾਰਡ ਕਾਪੀ ਵੀ ਆ, ਮੇਰੇ ਕੋਲ ਸਕੈਨ ਕੀਤੇ ਉਹਦੇ ਪੇਜ ਵੀ ਆ, ਜਿਨ੍ਹਾਂ ਦੇ ਬਿਹਾਫ ਤੇ ਮੈਂ ਬੋਲ ਰਿਹਾ ਕਿ ਜੇਕਰ ਕਿਸੇ ਨੇ ਇਸ ਥਿਊਰੀ ਤੋਂ ਵੀ ਇੱਕ ਚੀਜ਼ ਅਲੱਗ ਦੇਖਣੀ ਹੋਵੇ, ਸਮਝਣੀ ਹੋਵੇ, ਤਾਂ ਉਹਨਾਂ ਨੇ ਜ਼ਰੂਰ ਕਿਹਾ ਕਿ ਬੇਅੰਤ ਸਿੰਘ ਜੋ ਪੰਜਾਬ 'ਚ ਚੱਲ ਰਿਹਾ ਸੀਗਾ ਉਹਦੇ ਤੋਂ ਆਹਤ ਸਨ, ਦੁਖੀ ਸਨ। ਪਰ ਪੰਜਾਬ ਪੁਲਿਸ ਦੇ ਕੁਝ ਆਫੀਸਰ ਜਿਹੜੇ ਉਸ ਵੇਲੇ ਐਕਸਟੈਂਸ਼ਨ ਵਗੈਰਾ ਦੇ ਜੁਗਾੜ 'ਚ ਲੱਗੇ ਰਹਿੰਦੇ ਸੀਗੇ, ਉਹਨਾਂ ਨੇ ਇੱਕ ਨਹੀਂ ਸੁਣੀ। ਮਤਲਬ ਕਿ ਉਹਨਾਂ ਨੇ ਆਪਣੀਆਂ ਮਰਜ਼ੀਆਂ ਕੀਤੀਆਂ ਨੇ। ਤੋ ਇਹ ਕਿਤਾਬ ਜਿਹੜੀ ਆ ਮਾਰਕੀਟ ਦੇ ਵਿੱਚ ਹੈਗੀ ਹੈ, ਜੇ ਕਿਸੇ ਨੇ ਪੜ੍ਹਨੀ ਹੋਵੇ। ਪਰ ਆ ਜਿਹੜੀ ਮਣੀ ਸਾਹਿਬ ਨੇ ਅੱਜ ਥਿਊਰੀ ਦਿੱਤੀ ਹੈ, ਇਹਨੂੰ ਸਿਰਫ ਥਿਊਰੀ ਕਹਿ ਸਕਦੇ ਹਾਂ ਫਿਲਹਾਲ, ਕਿ ਉਹ ਕਹਿੰਦੇ ਆ ਕਿ ਮੈਂ ਇਸ ਚੀਜ਼ ਦਾ ਚਸ਼ਮਦੀਦ ਹਾਂ, ਪਰ ਇਹਦੇ 'ਚ ਕੋਈ ਦਸਤਾਵੇਜ਼ ਉਹਨਾਂ ਨੇ ਜਨਤਕ ਨਹੀਂ ਕੀਤਾ। ਜੀ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਕਾਂਗਰਸੀਆਂ ਦੀ ਕਰਦੇ ਹਾਂ। ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਜਾਂਦੇ ਨੇ, ਇਲੈਕਸ਼ਨਾਂ ਨੇੜੇ ਆਉਂਦੀਆਂ ਜਾਂਦੀਆਂ ਨੇ ਪੰਜਾਬ ਵਿਧਾਨ ਸਭਾ ਦੀਆਂ, ਉਵੇਂ ਉਵੇਂ ਐ ਨਹੀਂ ਲੱਗਦਾ ਵੀ ਕਾਂਗਰਸ ਨਹੀਂ ਚਾਹੁੰਦੀ ਵੀ ਉਹ ਜਿੱਤਣ, ਨਹੀਂ ਚਾਹੁੰਦੇ ਵੀ ਅਸੀਂ ਪਰਫਾਰਮ ਕਰੀਏ, ਲੋਕਾਂ ਨੂੰ ਦਸੀਏ ਵੀ ਭਾਈ ਅਸੀਂ ਵੀ ਤੁਹਾਡੇ ਲਈ ਕੁਝ ਖਾਸ ਪ੍ਰੋਗਰਾਮ ਉਲੀਕ ਸਕਦੇ ਹਾਂ, ਤੁਹਾਨੂੰ ਕੁਝ ਚੰਗਾ ਦੇ ਸਕਦੇ ਹਾਂ। ਇਹ ਆਪਸ 'ਚ ਹੀ ਭਿੜਨ ਵਾਲਾ ਕੰਮ ਹਾਲੇ ਤੱਕ ਜਾਰੀ ਹੈ। ਹੁਣ ਫੇਰ ਦਿੱਲੀ ਵੱਲ ਨੂੰ ਡਾਰਾਂ ਕੱਤੀਆਂ ਹੋਈਆਂ ਨੇ। ਹਾਂਜੀ, ਦੇਖੋ ਉਹਨਾਂ ਨੂੰ ਪਤਾ ਆ ਕਿ ਅਸੀਂ ਜਿੱਤ ਕੇ ਵੀ ਤੇ ਲੜਨਾ ਹੀ ਆ। ਅਸੀਂ ਜਿੱਤ ਕੇ ਵੀ ਲੜਨਾ ਹੈ, ਤੇ ਕਿਉਂ ਨਾ ਲੜ ਕੇ ਜਿੱਤੀਏ ਹੀ ਨਾ। ਜੀ ਹੈ ਕੋਈ ਤੋੜ ਇਸ ਗੱਲ ਦਾ, ਇਸ ਫਾਰਮੂਲੇ ਦਾ? ਤਾਂ ਇਸ ਕਰਕੇ ਉਹ ਕਹਿੰਦੇ ਆ ਵੀ ਅਸੀਂ ਜਿੱਤ ਕੇ ਵੀ ਤੇ ਲੜਨਾ ਹੈ, ਤੇ ਕਿਉਂ ਨਾ ਲੜ ਕੇ ਜਿੱਤੀਏ ਹੀ ਨਾ। ਤਾਂ ਇਹ ਬਹੁਤ ਖੂਬ ਆ। ਉਤ ਘੋੜਿਆ ਤੇਰੇ ਚ ਵੜਿਆ ਹੌਸਲੇ ਆ। ਤਾਂ ਗੱਲ ਇਹ ਆ ਕਿ ਅੱਜ ਫੇਰ ਇਹਨਾਂ ਦੀਆਂ ਕਾਰਾਂ ਦਾ ਜਿਹੜਾ ਮੂੰਹ ਸੀ ਉਹ ਦਿੱਲੀ ਵੱਲ ਸੀ। ਦੇਖੋ ਮੇਰੀ ਨਾ ਇੱਕ ਕਾਂਗਰਸੀ ਨਾਲ ਗੱਲ ਹੋਈ, ਉਹ ਕਹਿੰਦਾ ਭਾਊ ਕੀ ਦਸੀਏ ਤੈਨੂੰ, ਜੀ 3 ਪ੍ਰਧਾਨ ਤੇ ਬਣੇ ਪਏ ਨੇ। ਮੈਂ ਕਿਹਾ 3 ਪ੍ਰਧਾਨ ਰਾਤ ਰਾਤ ਬਣ ਗਏ, ਕਿਹੜੇ ਬਣ ਗਏ? ਉਹ ਕਹਿੰਦਾ ਕੀ ਤੈਨੂੰ ਦੱਸਾਂ, ਉਹ ਟੈਲੀਫੋਨ ਕਰਦਾ ਫਲਾਣਾ ਸੋ, ਉਹ ਕਹਿੰਦਾ ਵੀ ਮੈਂ ਪ੍ਰਧਾਨ ਬਣਿਆ ਪਿਆ ਤੇ ਮੇਰੀ ਗੱਲ ਸੁਣ ਲਓ, ਮੇਰੇ ਮਗਰ ਲੱਗ ਜਾਓ, ਪਹਿਲਾਂ ਹੀ ਸੀਟਾਂ ਬੁੱਕ ਕਰਾ ਲਓ। ਹਾਂਜੀ ਪਹਿਲਾਂ ਹੀ ਸੀਟਾਂ ਬੁੱਕ, ਪ੍ਰੀ ਬੁਕਿੰਗ ਚੱਲ ਰਹੀ ਹੈ। ਹਾਂਜੀ ਸੁਣੋ ਤੇ ਸਹੀ, ਜੀ ਉਹਨੂੰ ਹੀ ਕੋਈ ਦੂਜਾ ਪ੍ਰਧਾਨ ਕਰ ਦਿੰਦਾ ਹੈ। ਉਹ ਜਿਹੜਾ ਪਹਿਲਾਂ ਕਰੇ ਵੀ ਮੈਨੂੰ ਸਮਝ ਲਓ ਕਿ ਰਾਹੁਲ ਗਾਂਧੀ ਨੇ ਬਣਾ ਹੀ ਦਿੱਤਾ ਹੈ, ਉਹਨੂੰ ਕੋਈ ਦੂਸਰਾ ਕਰ ਦਿੰਦਾ ਹੈ। ਉਹ ਕਹਿੰਦਾ ਤੈਨੂੰ ਕੋਈ ਗਲਤ ਫਹਿਮੀ ਹੋਈ ਆ, ਉਹ ਪ੍ਰਧਾਨ ਤੇ ਮੈਨੂੰ ਬਣਾਉਣਗੇ। ਤੂੰ ਏਦਾਂ ਕਰ, ਗਲਤ ਫਹਿਮੀਆਂ ਚੋਂ ਨਿਕਲ ਤੇ ਇੱਧਰ ਆ। ਮਤਲਬ ਕਿ 3 ਬੰਦੇ ਨੂੰ ਫੋਨ ਹੀ ਘਮਾਈ ਜਾਂਦੇ ਨੇ। ਇੱਕ ਨੇ ਤੇ ਇੱਕ ਲੁਧਿਆਣੇ ਦਾ ਤੁਹਾਨੂੰ ਪਤਾ ਹੀ ਆ, ਗੁੱਸੇਖੋਰ ਲੀਡਰ ਬੁਲਾਇਆ ਵੀ ਆ, ਉਹਨੂੰ ਦੱਸਿਆ ਕਿ ਭਾਈ ਜ਼ਿੰਮੇਵਾਰੀਆਂ ਵੱਡੀਆਂ ਮਿਲਣ ਵਾਲੀਆਂ ਹੈ, ਸਾਥ ਦਿਓ। ਜੀ ਕਮਾਲ ਹੈ। ਤੋ ਯਾਨੀ ਮੈਂ ਨਾਮ ਵੀ ਲੈ ਦਿੰਦਾ ਕਿ ਬਾਜਵਾ ਸਾਹਿਬ ਵੀ ਅਚਾਨਕ ਐਕਟਿਵ ਹੋਏ ਨੇ। ਜੇ ਤੁਸੀਂ ਵੇਖੋਗੇ ਤਾਂ ਬਾਜਵਾ ਸਾਹਿਬ ਵੀ ਇਹ ਕਹਿੰਦੇ ਫਿਰਦੇ ਆ ਕਿ ਜ਼ਿੰਮੇਵਾਰੀਆਂ ਮਿਲ ਜਾਣੀਆਂ ਨੇ ਆਪਾਂ। ਕਮਾਲ ਹੈ ਨਾ। ਫਿਰ ਇਸ ਤੋਂ ਅਗਲੀ ਗੱਲ ਇਹ ਆ ਕਿ ਹੁਣ ਅੱਜ ਜਦੋਂ ਭੁਪੇਸ਼ ਸਿੰਘ ਬਘੇਲ ਨਿਕਲਿਆ, ਉਹਦੇ ਚਿਹਰੇ ਦਾ ਗੁੱਸਾ ਹੀ ਦੱਸਦਾ ਪਿਆ ਸੀਗਾ, ਉਹ ਤੇ ਟੁੱਟ ਕੇ ਪੈ ਰਿਹਾ ਸੀ ਮੀਡੀਆ ਵਾਲਿਆਂ ਨੂੰ। ਜੀ ਤੇ ਉਸ ਤੋਂ ਬਾਅਦ ਉਹ ਛੱਤੀਸਗੜ੍ਹ ਨੂੰ ਨਿਕਲ ਗਿਆ ਬਹਿ ਕੇ। ਮੈਨੂੰ ਜਾਪਦਾ ਹੈ ਕਿ ਇਹਨਾਂ ਦਾ ਨਿਬੜੇ ਨਾ ਨਿਬੜੇ, ਉਹਨਾਂ ਨੇ ਭੁਪੇਸ਼ ਸਿੰਘ ਬਘੇਲ ਨਿਬੇੜ ਦੇਣਾ ਕਿ ਤੂੰ ਛੱਤੀਸਗੜ੍ਹ ਦੇ ਵਿੱਚ ਹੀ ਬਹਿ ਜਾ ਕੇ। ਪਹਿਲਾਂ ਇੱਕ ਉੱਤਰਾਖੰਡ ਵਾਲਾ ਨਿਬੇੜਿਆ ਸੀ, ਇਹਨਾਂ ਨੇ ਭੇਜਿਆ ਸੀ ਵਾਪਸ ਉਹਨੂੰ, ਰਾਵਤ, ਬਜ਼ੁਰਗ ਜਿਹਾ ਬੰਦਾ। ਜੀ ਰਾਵਤ, ਹਰੀ ਸਿੰਘ ਰਾਵਤ। ਹਾਂਜੀ, ਤਾਂ ਬਸ ਇਹਨੂੰ ਵੀ, ਇਹਦੀ ਵੀ ਛੁੱਟੀ ਕਰਵਾਈ ਲਓ ਕਾਂਗਰਸੀਆਂ ਨੇ। ਜੀ ਤਾਂ ਗੱਲ ਇਹ ਹੈ ਕਿ ਭਾਈ ਇੱਕ ਅੱਗੇ ਹਿਮਾਚਲ ਦੀ ਬੀਬੀ ਵੀ ਲਾਤੀ ਸੀ ਪੰਜਾਬ ਮਾਮਲਿਆਂ ਦੀ ਇੰਚਾਰਜ, ਉਹ ਤੇ ਦੁਖੀ ਹੋ ਕੇ ਆਪ ਹੀ ਵਿਚਾਰੀ ਕਹਿੰਦੀ ਵੀ ਮੈਥੋਂ ਨਹੀਂ ਜੇ ਭਾਈ ਇਸ ਝਗੜੇ ਝੇੜੇ ਚ ਪਿਆ ਜਾਂਦਾ, ਕਿਉਂਕਿ ਇਹ ਇੱਕ ਵਾਰੀ ਉਸ ਬੀਬੀ ਦੀ ਹਾਜ਼ਰੀ ਚ ਥੱਪੜੀ ਹੋ ਗਿਆ ਸਨ, ਤਪੜ। ਲਓ ਜੀ। ਹਾਂਜੀ, ਤਾਂ ਗੱਲ ਇਹ ਆ ਕਿ ਭਾਈ ਇਸ ਤਰ੍ਹਾਂ ਦੀ ਸੂਰਤ ਹਾਲ ਆ ਕਿ ਬਘੇਲ
ਇਹ ਕਹਿ ਕੇ ਕਿ ਮੈਂ ਤੁਹਾਨੂੰ ਅੱਗੇ ਕਿਹਾ ਸੀ ਕੋਈ ਗੁੱਡਾ ਗੁੱਡੀ ਦਾ ਖੇਡ ਨਹੀਂ ਹੈ। ਤੇ ਅੱਛਾ, ਕਮਾਲ ਦੀ ਗੱਲ ਇਹ ਆ ਕਿ ਗੁੱਡਾ ਗੁੱਡੀ ਕੀ, ਉਹ ਕੁਝ ਆਪਣੇ ਜਿਹੜੇ ਹੈਗੇ ਨੇ ਵੈਬ ਮੀਡੀਆ ਵਾਲੇ, ਉਹ ਗੁੰਡਾ ਗੁੰਡੀ ਕਹੀ ਜਾਂਦੇ ਸੀਗੇ। ਉਹ ਮੈਂ ਕਿਹਾ ਗੁੱਡਾ ਗੁੱਡੀ ਕਹਿ ਰਿਹਾ ਉਹ ਵਿਚਾਰਾ, ਉਹਦੇ ਅੱਗੇ ਉਹਦੀ ਰਾਸ਼ੀ ਮਾੜੀ ਚੱਲਦੀ ਜੇ ਉਹਨੂੰ ਰਗੜਾ ਦਿਓਗੇ ਬਿਲਕੁਲ ਵੀ ਗੁੰਡਾ ਗੁੰਡ। ਅੱਛਾ, ਕੁਝ ਨੇ ਪਤਾ ਚੰਨੀ ਸਾਹਿਬ ਦਾ ਅਪਮਾਨ ਕਰ ਗਿਆ, ਐਸੀ ਭਾਈਚਾਰੇ ਦਾ ਅਪਮਾਨ ਆ जी। अरे भाई ऐसा नहीं है, वो गुड्डा गुड्डी दी खेड कह रहा सीगा। तो खैर बघेल ने अज फिर थोड़ा जिहा संकेत दे के ते रवानगी पा लई आ। हुण जे आपां वेखीए गुरप्रीत, चन्नी भी उत्थे ने, चन्नी बारे खबरां लगियां ने, क्योंकि मैं इन्हां खबरां ते ज्यादा ट्रस्ट नहीं करदा। हाँ, ऑडियंस वास्ते ਉਹ ਦੱਸਣੀਆਂ ਜ਼ਰੂਰੀ ਹੁੰਦੀਆਂ, ਚਾਹੇ ਉਹ ਗੌਸਪ ਹੀ ਹੋਣ। ਤਾਂ ਇੱਕ ਵੱਡੇ ਮੀਡੀਆ ਹਾਊਸ ਨੇ ਦਾਅਵਾ ਕੀਤਾ ਹੈ ਕਿ ਚੰਨੀ ਦੇ ਨਾਲ ਹਾਈ ਕਮਾਨ ਨਾਰਾਜ਼ ਹੋ ਗਈ ਹੈ। ਦੇਖੋ, ਮੈਂ ਕਿਉਂ ਨਹੀਂ ਯਕੀਨ ਕਰਦਾ, ਕਿਉਂਕਿ ਇਹ ਚੀਜ਼ਾਂ ਪਲਾਂਟਡ ਹੁੰਦੀਆਂ ਨੇ। ਜਦੋਂ ਇੰਟਰਨਲੀ ਬਹੁਤ ਜ਼ਿਆਦਾ ਖਲਾਰਾ ਪਿਆ ਹੋਵੇ ਨਾ ਗੁਰਪ੍ਰੀਤ, ਤਾਂ ਇੱਕ ਧੜਾ ਦੂਜੇ ਧੜੇ ਦੇ ਖਿਲਾਫ ਖਬਰਾਂ ਲਵਾ ਦਿੰਦਾ ਹੈ। ਤੇ ਇਸ ਕਰਕੇ ਅਸੀਂ ਕਿਸੇ ਦਾ ਵਿਅਕਤੀਗਤ ਤੌਰ ਤੇ ਕੋਈ ਨੁਕਸਾਨ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਦੇ ਨੈਰੇਟਿਵ ਦਾ, ਫਾਲਸ ਨੈਰੇਟਿਵ ਦਾ ਹਿੱਸਾ ਬਣ ਕੇ ਕਿਸੇ ਦਾ ਕੋਈ ਵਿਅਕਤੀਗਤ ਨੁਕਸਾਨ ਕਰਵਾ ਲਈਏ। ਤਾਂ ਖੈਰ ਦੇਖੋ, ਇਹ ਖਬਰ ਜ਼ਰੂਰ ਹੁਣ ਇਹ ਦੇਖਣਾ ਹੋਏਗਾ ਕਿ ਫੈਸਲਾ ਕਦੋਂ ਆਉਂਦਾ ਹੈ, ਕਦੋਂ ਆਉਂਦਾ ਹੈ, ਕਿਉਂਕਿ ਇਹ ਤੇ ਸਾਫ਼ ਹੈ ਕਿ ਹਿਮਾਚਲ ਦਾ ਜਿਹੜਾ ਮੰਤਰੀ ਮੰਡਲ ਦਾ ਵਿਸਥਾਰ ਹੋਣਾ ਸੀ ਉਹ ਵੀ ਰੁਕਿਆ ਪਿਆ। ਹਿਮਾਚਲ ਵਾਲੇ ਕਹਿੰਦੇ ਅਸੀਂ ਆਪ ਇਹਨਾਂ ਤੋਂ ਦੁਖੀ ਹਾਂ, ਦੱਸੋ ਜੀ। ਇਹਨਾਂ ਦਾ ਕਲੇਸ਼ ਜਿਹੜਾ ਉਹ ਸਾਡਾ ਨਹੀਂ ਮੁੱਢ ਵੱਜਣ ਦਿੰਦਾ। ਅਸੀਂ ਕੋਈ ਚਲੋ ਇਧਰ ਕਰਨਾ, ਕੋਈ ਰੱਦੋ ਬਦਲ ਕਰਨਾ, ਉਹ ਕਹਿੰਦੇ ਵੀ ਹਾਲੇ ਬਿਜ਼ੀ ਬੜੇ ਚੱਲਦੇ, ਪੰਜਾਬ ਵਾਲੇ ਨਹੀਂ ਨਿਬੜਦਾ ਪਿਆ ਜੀ। ਉਹ ਕਹਿੰਦੇ ਵੀ ਪੰਜਾਬ ਵਾਲਾ ਨਹੀਂ ਨਿਬੜਦਾ, ਹੁਣ ਕੀ ਕਰੀਏ ਦੱਸੋ, ਇਹਦਾ ਹੱਲ ਕੀ ਆ। ਤਾਂ ਗੱਲ ਇਹ ਆ ਕਿ ਠੋਸ ਕੁਝ ਵੀ ਨਹੀਂ ਹੈ। ਜੇ ਆਪਾਂ ਵੇਖੀਏ ਰੋਜ਼ਾਨਾ ਦੀ ਤਰ੍ਹਾਂ, ਉਹ ਜਿਵੇਂ ਬਹੁਤ ਅੱਜ ਕੱਲ ਚਰਚਿਤ ਹੈ ਗੱਲ ਕਿ ਜੋਤੀ ਨੂਰਾ ਕੇ ਘਰ ਚੋਂ ਕਲੇਸ਼, ਕਾਂਗਰਸ ਪਾਰਟੀ ਚੋਂ ਕਲੇਸ਼ ਤੇ ਹਣੀ ਹੋਰਾਂ ਦੀ ਦੁਕਾਨ ਚੋਂ ਕਲੇਸ਼, ਇਹ ਨਹੀਂ ਮੁੱਕ ਸਕਦੇ। ਤਾਂ ਲੋਕ ਇਹ ਨਜ਼ਾਰੇ ਲੈ ਰਹੇ ਨੇ, ਚੁਟਕੀਆਂ ਲੈ ਰਹੇ ਨੇ ਕਿ ਇਹਨਾਂ ਦਾ ਕਲੇਸ਼ ਨਹੀਂ ਮੁੱਕਦਾ। ਸੋ ਠੋਸ ਆਪਣੇ ਕੋਲ ਕੁਛ ਨਹੀਂ ਆਪਾਂ ਕੋਈ ਕਹਿ ਦਈਏ। ਹਾਂ, ਮੈਨੂੰ ਜੋ ਲੱਗਦਾ ਹੈ ਕਿ ਰਾਹੁਲ ਗਾਂਧੀ ਇੱਕ ਵਿਚਾਲੜਾ ਰਸਤਾ ਵੀ ਕੱਢ ਸਕਦੇ ਆ ਕਿ ਰਾਜਾ ਵੜਿੰਗ ਨੂੰ ਉਹ ਸੈੱਟ ਕਰ ਸਕਦੇ ਨੇ ਜੀ, ਭਰੋਸੇ 'ਚ ਲੈ ਕੇ, ਯਾਨੀ ਅਸਤੀਫਾ ਵਗੈਰਾ ਲੈ ਕੇ। ਤਾਂ ਪਰ ਉਹ ਤੀਸਰੇ ਨੂੰ ਬਣਾ ਸਕਦੇ, ਚੰਨੀ ਦੇ ਸਾਹਮਣੇ ਨਾ ਝੁਕਣ। ਉਹਨਾਂ ਦੇ ਕੋਲ ਇੱਕ ਰਸਤਾ ਹੋਏਗਾ ਕਿ ਇਹਨਾਂ ਦੇ ਗੇਰ ਕੱਢ ਦਿਓ, ਕੱਲ ਨੂੰ ਕਿਤੇ ਜਾਣ ਜੋਗੇ ਵੀ ਨਹੀਂ, ਕੋਈ ਬਹਾਨਾ ਵੀ ਨਹੀਂ ਲਾ ਸਕਦੇ, ਬਹਾਨਾ ਵੀ ਨਹੀਂ ਲਾ ਸਕਦੇ। ਯਾਨੀ ਵਿਜੇ ਇੰਦਰ ਸਿੰਗਲਾ ਇੱਕ ਆਪਸ਼ਨ ਹੋ ਸਕਦੇ ਨੇ ਗੁਰਪ੍ਰੀਤ। ਮੈਂ 3 ਪ੍ਰਧਾਨ ਕਹੇ ਨੇ ਤੁਹਾਨੂੰ, ਤੇ ਨਹੀਂ ਕਹ ਲਓ ਕਿ ਜ਼ੋਰ ਅਜ਼ਮਾਇਸ਼ ਕਰ ਰਹੇ ਨੇ, ਤਾਂ ਵਿਜੇ ਇੰਦਰ ਸਿੰਗਲਾ ਉਹ ਵੀ ਇੱਕ ਬਦਲ ਹੋ ਸਕਦੇ ਨੇ ਕਿ ਕੱਲ ਨੂੰ ਜੇ ਦੋਨਾਂ ਦੀ ਲੜਾਈ ਆ ਤੇ ਫਿਰ ਉਸ ਲੜਾਈ ਦੇ ਵਿੱਚ, ਜਿਵੇਂ ਆਪਾਂ ਚੰਨੀ ਸਾਹਿਬ ਨੂੰ ਵੀ ਦੇਖਿਆ ਸੀ ਨਾ, ਐਕਸੀਡੈਂਟਲ ਚੀਫ ਮਿਨਿਸਟਰ, 2 ਜਣਿਆਂ ਦੀ ਲੜਾਈ ਤੇ ਤੀਜਾ ਭਾਈ ਉਹਦੇ 'ਚ ਗੁਣਾ ਪਾ ਗਿਆ ਸੀ। ਬਿਲਕੁਲ ਬਿਲकुल। ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉਧਰ ਪੰਜਾਬ ਦੇ ਅੰਦਰ SIR ਦੇ ਸ਼ਡਿਊਲ ਦੇ ਵਿੱਚ ਬਦਲਾਅ ਕੀਤਾ ਗਿਆ। ਕੀ ਬਦਲਾਅ ਹੈ ਜੀ? ਕਿਤੇ ਹੋਰ ਟਾਈਟ ਤਾਂ ਨਹੀਂ ਕਰਤੀ ਢਿਮਰੀ ਵਿਚਾਰਿਆਂ ਦੀ? ਨਹੀਂ ਨਹੀਂ, ਦੇਖੋ SIR ਦਾ ਥੋੜਾ ਜਿਹਾ ਸ਼ਡਿਊਲ ਇਹਨਾਂ ਨੇ ਬਦਲ ਦਿੱਤਾ ਹੈ। ਹੁਣ 3 ਅਗਸਤ ਤੱਕ ਜਿਹੜੀ ਵੈਰੀਫਿਕੇਸ਼ਨ ਆ ਉਹ ਹੋਏਗੀ, ਕਿਉਂਕਿ ਫਿਜ਼ੀਕਲ ਵੈਰੀਫਿਕੇਸ਼ਨ ਦੀ ਵਾਰੀ ਹੈ ਨਾ ਹੁਣ ਜੀ। ਤਾਂ ਗੱਲ ਇਹ ਆ ਕਿ SIR ਦਾ ਜਿਹੜਾ ਸੋਧਿਆ ਹੋਇਆ ਸ਼ਡਿਊਲ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਤੇ ਇਹਦੇ ਵਿੱਚ 1 ਅਕਤੂਬਰ 2026 ਦੀ ਪਾਤਰਤਾ ਤਰੀਕ ਦੇ ਆਧਾਰ ਤੇ ਹੋਣ ਵਾਲੀ ਇਸ ਰਿਵੀਜ਼ਨ ਨੂੰ ਲੈ ਕੇ ਮੁੱਖ ਚੋਣ ਅਧਿਕਾਰੀ ਪੰਜਾਬ ਨੇ ਜਿਹੜੇ ਆਦੇਸ਼ ਜਾਰੀ ਕਰ ਦਿੱਤੇ ਆ। ਤਾਂ ਉਹਦੇ ਵਿੱਚ ਕੀ ਹੈ ਕਿ BLO ਜਿਹੜੇ 3 ਅਗਸਤ ਤੱਕ ਹੁਣ ਵੈਰੀਫਿਕੇਸ਼ਨ ਕਰ ਸਕਣਗੇ। ਉਸ ਤੋਂ ਬਾਅਦ 13 ਅਗਸਤ ਨੂੰ ਨਵੀਂ ਵੋਟਰ ਲਿਸਟ ਦਾ ਪਹਿਲਾ ਡਰਾਫਟ ਜਾਰੀ ਹੋਏਗਾ ਜੀ, ਤੇ ਜਿਹਦੇ ਤੇ ਲੋਕ 12 ਸਤੰਬਰ ਤੱਕ ਆਪਦੇ ਨਾਂ ਜੁੜਵਾਉਣ ਜਾਂ ਸੁਧਾਈ ਕਰਨ ਵਾਸਤੇ ਦਾਅਵਾ ਜਾਂ ਐਤਰਾਜ਼ ਲਾ ਸਕਦੇ। ਸ਼ਡਿਊਲ ਮੈਂ ਤੁਹਾਨੂੰ ਫੇਰ ਦੱਸ ਦਿੰਦਾ, ਜੇ ਕਿਸੇ ਦਾ ਕੰਮ ਕੋਈ ਰਹਿੰਦਾ ਅੜਦਾ ਤਾਂ 3 ਅਗਸਤ 2026 ਤੱਕ BLOs ਨੇ ਤੁਹਾਡੇ ਘਰ ਘਰ ਆਉਣਾ ਹੈ। ਉਸ ਤੋਂ ਬਾਅਦ 13 ਅਗਸਤ ਨੂੰ ਨਵੀਂ ਵੋਟਰ ਲਿਸਟ ਦਾ ਪਹਿਲਾ ਡਰਾਫਟ ਜਾਰੀ ਹੋ ਜਾਏਗਾ, ਜਿਹਨੂੰ ਆਪਾਂ ਕੱਚਾ ਕਹਿ ਲਓ। ਤੇ ਉਸ ਤੋਂ ਬਾਅਦ 12 ਸਤੰਬਰ ਦਾ ਟਾਈਮ ਰੱਖਿਆ ਜਾਏਗਾ, ਜੇ ਕੋਈ ਰਹਿ ਗਿਆ ਹੈ ਜਾਂ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਐਤਰਾਜ਼ ਹੈ ਤਾਂ ਉਸ ਤੋਂ ਬਾਅਦ 12 ਅਕਤੂਬਰ, ਇਹ ਤਰੀਕ ਯਾਦ ਰੱਖ ਲੈਣੀ ਚਾਹੀਦੀ ਆ,
12 ਅਕਤੂਬਰ ਨੂੰ ਫਾਈਨਲ ਵੋਟਰ ਲਿਸਟ ਜਾਰੀ ਹੋ ਜਾਏਗੀ ਤੇ ਜੇ ਫਾਈਨਲ ਵੋਟਰ ਲਿਸਟ ਜਾਰੀ ਹੋ ਜਾਂਦੀ ਹੈ ਤਾਂ ਉਹਦਾ ਮਤਲਬ ਇਹ ਹੈ ਕਿ ਉਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ। ਉਸ ਤੋਂ ਬਾਅਦ ਜੀ ਕੱਖ ਨਹੀਂ ਹੋਣਾ, ਬਹੁਤ ਖੱਜਲ ਖੁਆਰੀਆਂ ਹੋਣਗੀਆਂ। ਸੋ ਇਹ ਸ਼ਡਿਊਲ ਅੱਜ ਇਹਨਾਂ ਨੇ ਜਿਹੜਾ ਹੈ ਉਹ ਚੇਂਜ ਕਰ ਦਿੱਤਾ ਹੈ ਤੇ ਵੈਸੇ ਵੀ ਮੇਰੇ ਖਿਆਲ ਦੇ ਨਾਲ ਇਹ ਹੋਣਾ ਵੀ ਚਾਹੀਦਾ ਸੀਗਾ। ਹੁਣ ਤੁਸੀਂ ਦੇਖੋ ਮੈਂ ਕਿੰਨੀਆਂ ਤੁਹਾਨੂੰ ਖਬਰਾਂ ਦੱਸੀਆਂ ਨੇ ਪਟਿਆਲੇ ਦੀਆਂ, ਬਰਨਾਲੇ ਦੀਆਂ, ਤੇ ਇਹ ਤੇ ਕੁਝ ਅਫਸਰ ਜਿਹੜੇ ਮੈਂ ਚਿੱਠੀਆਂ ਵੀ ਜਨ ਤੱਕ ਕੀਤੀਆਂ, ਇੱਕ ਕਿ ਦੋ, ਜਿਹਦੇ ਵਿੱਚ ਅਫਸਰ ਆਪਣੇ ਵੱਲੋਂ ਹੀ ਚਿੱਠੀਆਂ ਕੱਢ ਰਹੇ ਸਨ BLOs ਨੂੰ ਕਿ ਤੁਸੀਂ ਜੀ 9 ਤਰੀਕ ਤੱਕ ਕੰਮ ਨਿਬੇੜ ਦਿਓ ਜੀ, 15 ਤਰੀਕ ਤੱਕ ਨਿਬੇੜ ਦਿਓ ਜੀ। ਤਾਂ ਉਹਨਾਂ ਨੇ ਤੇ ਜੀ ਇਸੇ ਕਰਕੇ ਵਧਾਈ, ਕਿਉਂਕਿ ਐਕਚੁਅਲ ਦੇ ਵਿੱਚ ਗੁਰਪ੍ਰੀਤ ਇਹ 2 ਮਹੀਨਿਆਂ ਦਾ ਕੰਮ ਸੀ ਜਿਹੜਾ ਪੰਜਾਬ ਦੇ ਜੀ BLOs ਨੂੰ ਇਹਨਾਂ ਨੇ 1 ਮਹੀਨੇ ਦੀ ਮਿਆਦ ਦਾ ਕੰਮ ਦਿੱਤਾ ਹੈ ਨਾ ਕਿ 1 ਮਹੀਨੇ 'ਚ ਡਨ ਕਰਨਾ। ਪਰ ਜੇ ਤੁਸੀਂ ਐਕਚੁਅਲ ਹਾਲਾਤ ਵੇਖੋਗੇ, ਲੋਕ ਸਹਿਯੋਗ ਹੀ ਨਹੀਂ ਕਰਦੇ ਪੰਜਾਬ ਦੇ ਵਿੱਚ। ਜੀ ਲੋਕ ਜ਼ਿਆਦਾ ਸਹਿਯੋਗ ਨਹੀਂ ਕਰਦੇ। ਇਹ ਨਹੀਂ ਮਤਲਬ ਕਿ ਸਾਰੇ, ਕੁਝ ਲੋਕ ਉੱਥੇ ਟਾਈਮ ਲੱਗ ਰਿਹਾ। BLOs ਛੱਡਣਾ ਵੀ ਨਹੀਂ ਚਾਹੁੰਦੇ, ਖਾਸ ਤੌਰ ਤੇ ਲੋਕਲ BLOs ਨੂੰ ਤਾਂ ਬਹੁਤ ਔਖਾ ਹੋ ਜਾਂਦਾ। ਤਾਂ ਮਤਲਬ ਕਿ ਕਾਫੀ ਟਾਈਮ ਖਪਤ ਕਰਨ ਵਾਲੀ, ਕਿਉਂਕਿ ਤੁਸੀਂ ਪਹਿਲਾਂ ਫੋਟੋਆਂ ਇਕੱਠੀਆਂ ਕਰਨੀਆਂ, ਦਸਤਾਵੇਜ਼ ਇਕੱਠੇ ਕਰਨੇ ਆ, ਸਕੈਨ ਕਰਨੇ ਆ, ਫਿਰ ਉਸ ਤੋਂ ਬਾਅਦ ਅਪਲੋਡ ਕਰਨੇ ਆ, ਬਹੁਤ ਪੰਗਾ ਹੈ ਗੁਰਪ੍ਰੀਤ। ਇੱਕ ਬਿਲਕੁਲ BLO ਦੇ ਕੋਲ 600 700 800 900 ਵੋਟ ਆ, ਹਰ ਵੋਟਰ ਦਾ ਤੁਸੀਂ ਬਿਊਰਾ ਭਰਨਾ ਹੈ, ਤਸਦੀਕ ਕਰਨਾ ਹੈ, ਸਾਰਾ ਕੁਝ। ਤਾਂ ਇਹ ਐਕਚੁਅਲ ਦੇ ਵਿੱਚ ਮੈਂ ਜਿੰਨੀ ਵੀ ਗੱਲਬਾਤ ਕੀਤੀ ਆ ਚੋਣ ਅਧਿਕਾਰੀਆਂ ਨਾਲ ਜਾਂ BLOs ਦੇ ਨਾਲ, ਉਹ ਕਹਿੰਦੇ ਕਿ 2 ਮਹੀਨਿਆਂ ਦਾ ਵਕਫਾ ਘੱਟੋ ਘੱਟ ਮਿਲਦਾ ਤਾਂ ਬਿਹਤਰ ਸੀ। ਪਰ ਪਹਿਲਾਂ ਹੀ ਇਹਨਾਂ ਨੇ ਮਿਆਦ ਘੁੱਟਵੀਂ ਜੀ ਰੱਖੀ ਤੇ ਉਹਦੇ ਵਿੱਚ ਵੀ ਕੁਝ ਅਫਸਰ ਜਿਹੜੇ ਬਹੁਤ ਜ਼ਿਆਦਾ ਕਾਹਲੇ ਪੈ ਗਏ ਨੰਬਰ ਬਣਾਉਣ ਦੇ ਬਾਰੇ। ਪਰ ਮੈਨੂੰ ਲੱਗਦਾ ਥੋੜਾ ਰਿਲੈਕਸ ਕੀਤਾ ਇਹਨਾਂ ਨੇ, ਅੱਛੀ ਗੱਲ ਆ। ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਿਵਾਦ ਹੋਰ ਵੀ ਬਣ ਸਕਦਾ ਹੈ, ਕਿਉਂਕਿ ਅੱਜ ਭਾਜਪਾ ਨੇ ਸ਼ਿਕਾਇਤ ਕਰ ਦਿੱਤੀ ਹੈ ਇਹਨਾਂ ਦੀ ਕਿ ਇੱਕ ਤੇ ਇਹ ਐਡੀਸ਼ਨਲ ਮਤਲਬ ਕਿ ਦਸਤਾਵੇਜ਼ ਮੰਗ ਰਹੇ ਆ ਪੰਜਾਬ ਵਾਲੇ, ਜੀ ਤੇ ਦੂਜਾ ਇਸ ਬਹਾਨੇ SIR ਦੇ ਬਹਾਨੇ ਕੀ ਕਰਦੇ ਆ ਕਿ ਇਹ ਆਪਣੀਆਂ ਸਕੀਮਾਂ ਦਾ ਵੀ ਪ੍ਰਚਾਰ ਕਰ ਰਿਹਾ ਹੈ। ਤੇ ਸਕੀਮੀ ਤੁਹਾਨੂੰ ਪਤਾ ਹੀ ਆ, ਜੀ ਉਹ ਬਿਲਕੁਲ। ਗਾਣਾ ਬੜਾ ਮਸ਼ਹੂਰ ਹੋਇਆ ਸੀ ਨਾ, ਤੂੰ ਕੀ ਜਾਣੇ ਜੱਟੀਏ ਨੀ ਜੱਟ ਜੇ ਗਾੜੀ ਹੁੰਦੇ ਆ। ਇਹ ਤੇ ਜਿਹੜਾ ਡਰੱਗ ਜਿਹੜੇ ਸੈਂਸਸ ਕਰ ਰਹੇ ਨੇ ਉਸ ਦੇ ਵਿੱਚ ਮੰਗ ਰਹੇ ਸੀ ਜੀ। ਇੱਥੇ ਮੇਰੇ ਘਰ ਵੀ ਪਹੁੰਚੇ ਸੀ, ਉਹਨਾਂ ਨੇ ਜਿਹੜਾ ਤਕਰੀਬਨ ਜਾਣਕਾਰੀ ਲਈ ਹੈ ਉਹ ਸਾਰੀ ਦੀ ਸਾਰੀ ਇਹੀ ਹੈ ਵੀ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਕੰਮ ਕਿੱਦਾਂ ਦਾ ਲੱਗਦਾ ਹੈ, ਤੁਹਾਡੇ ਬਿਜਲੀ ਦਾ ਬਿੱਲ ਆਉਂਦਾ ਹੈ, ਤੁਹਾਨੂੰ ਆਹ ਸਕੀਮ ਕਿੱਦਾਂ ਲੱਗਦੀ ਹੈ, ਤੁਹਾਡੇ ਘਰ ਰਾਸ਼ਨ ਪਹੁੰਚਾ ਜਾਂ ਨਹੀਂ ਪਹੁੰਚਾ। ਉਹ 'ਚ ਤਕਰੀਬਨ ਇਹੀ ਗੋਗੇ ਗਾਏ ਗਏ ਸੀ। ਉਹ ਡਰੱਗ ਸੈਂਸਸ ਤਾਂ ਕਿਸੇ ਪਾਸਿਓਂ ਲੱਗਦਾ ਨਹੀਂ ਸੀ। ਬਿਲਕੁਲ ਗੁਰਪ੍ਰੀਤ, ਉਹਦੇ ਵਿੱਚ ਇੱਕ ਬੜਾ ਮਹੱਤਵਪੂਰਨ ਸਵਾਲ ਇਹ ਹੋ ਜਾਂਦਾ ਹੈ ਕਿ ਜੀ ਤੁਸੀਂ ਮੂੰਹ ਜ਼ਬਾਨੀ ਪੁੱਛ ਰਹੇ ਹੋ ਕਿਸੇ ਕੋਲ, ਤੇ ਜੀ ਕੋਈ ਘਰ ਵਾਲਾ ਦੱਸੇ ਜਾਂ ਨਾ ਦੱਸੇ ਉਹਦੀ ਮਰਜ਼ੀ ਦੇ ਮੁਤਾਬਕ ਹੈ ਨਾ, ਤੁਹਾਡੇ ਕੋਲ ਬਿਲਕੁਲ ਕੋਈ ਮਸ਼ੀਨ ਨਹੀਂ ਹੈ। ਤਾਂ ਇਹਦਾ ਮਤਲਬ ਹੈ ਕਿ ਇਹ ਸਕੀਮਾਂ ਹੀ ਨਹੀਂ ਗਿਣਾਉਣਗੇ। ਐਕਚੁਅਲ ਦੇ ਵਿੱਚ ਕੀ ਆ ਕਿ ਫਿਰ ਇਹ ਡਾਟਾ ਇਸਤੇਮਾਲ ਕਰ ਸਕਦੇ ਆ ਕਿ ਲਓ ਫਲਾਣਾ ਪਿੰਡ ਜਿਹੜਾ ਹੈ ਉਹ ਨਸ਼ਾ ਮੁਕਤ ਹੈ, ਫਲਾਣਾ ਬਿਲਕੁਲ। ਮੁਹੱਲਾ ਨਸ਼ਾ ਮੁਕਤ ਆ। ਇਹ ਹੋ ਸਕਦਾ ਪੰਜਾਬ ਨੂੰ ਹੀ ਕਹਿ ਦੇਣ ਕਿ ਨਸ਼ਾ ਮੁਕਤ ਆ, ਕਿਉਂਕਿ ਕਿਸੇ ਨੇ ਆਪ ਉਹਦੇ 'ਚ ਇੱਕ ਹੋਰ ਸਵਾਲ ਹੈ ਨਾ, ਇਹ ਬਿਲਕੁਲ ਤੁਸੀਂ ਸਹੀ ਮੁੱਦਾ ਚੁੱਕਿਆ। ਉਹ ਫੋਨ ਤੇ ਨਾਲੋਂ ਨਾਲ ਉਹ ਟਿਕ ਕਰ ਰਹੇ ਸੀ। ਉਸ ਦੇ ਵਿੱਚ ਇੱਕ ਇਹ ਵੀ ਸਵਾਲ ਆਉਂਦਾ ਵੀ ਤੁਹਾਡੇ ਆਸ-ਪਾਸ ਕਿਤੇ ਨਸ਼ਾ ਵਿਕਦਾ, ਤੁਸੀਂ ਉਹਦੇ ਬਾਰੇ ਜਾਣਕਾਰੀ ਦੇਣਾ ਚਾਹੋਗੇ। ਹੁਣ ਕੋਈ ਬੰਦਾ ਪਤਾ ਹੁੰਦੇ ਹੋਏ ਵੀ ਨਹੀਂ ਦੇਣਾ ਚਾਹਵੇ ਜਾਣਕਾਰੀ, ਵੀ ਭਾਈ ਮੈਂ ਆਪਣੀ ਸੇਫਟੀ ਵੀ ਦੇਖਣੀ ਹੈ, ਉਹ ਤੇ ਆਪਣੇ ਘਰ ਦੇ ਮੈਂਬਰ ਦਾ ਵੀ ਨਹੀਂ ਦੱਸੇਗਾ, ਬਿਲਕੁਲ ਕਿਉਂਕਿ ਬਿਲਕੁਲ ਤੁਸੀਂ ਰਿਕਾਰਡ ਕਰ ਰਹੇ ਹੋ ਨਾ, ਬਿਲਕੁਲ ਤੁਸੀਂ ਰਿਕਾਰਡ ਕਰ ਰਹੇ ਹੋ ਤੇ ਅਗਲਾ ਡਰਦਾ ਹੈ ਵੀ ਮੁੰਡਾ ਇਹ ਚੌਕੇ ਨਾਲ ਲੈ ਜਾਣ ਮੁੜ ਕੇ, ਤੇ ਉਹ ਬਿਲਕੁਲ ਸਾਡੇ ਵੀ ਹੱਡ ਪੋਲੇ ਕਰ ਦੇਗਾ। ਤੇ ਬਾਕੀ ਸੋਸ਼ਲ ਸਟਿਗਮਾ ਵੀ ਆ ਨਾ ਕਿ ਕੋਈ ਬੰਦਾ ਆਪਦੇ ਧੀ ਪੁੱਤ ਦੀ ਬੁਰਾਈ ਜਿਹੜੀ ਆ ਉਹ ਇਸ ਤਰ੍ਹਾਂ ਕੈਮਰੇ ਦੇ ਸਾਹਮਣੇ ਥੋੜੀ ਆ ਕੇ ਪ੍ਰਵਾਨ ਕਰ ਲੈਂਦਾ। ਥੋੜੇ ਲੋਕ ਹੋਣਗੇ, ਪਰ ਮੈਨੂੰ ਲੱਗਦਾ ਕਿ ਇਹ ਡਾਟਾ ਵੀ ਇਸਤੇਮਾਲ ਹੋਏਗਾ ਗੁਰਪ੍ਰੀਤ। ਜੀ ਸਾਰਾ ਕੁਝ ਯੂਜ਼ ਹੋਊਗਾ। ਯੂਜ਼ ਹੋ ਕੇ ਨਹੀਂ ਰਿਹਾ, ਸਿਰਫ ਦਿਮਾਗ। ਅੱਛਾ, ਬਾਕੀ ਹਰ ਇਹਦੇ ਚੀਜ਼ ਚ ਇੱਕ use ਹੋ ਗੱਲ ਰਹੀ। ਹੋਰ ਹੈ ਗੁਰਪ੍ਰੀਤ, ਇੱਕ ਹਾਂਜੀ, ਗੱਲ ਹਾਂਜੀ। ਹੋਰ ਹੈ ਜੀ ਕਿ ਇਹ ਵੀ ਵੇਖਣ ਦੀ ਜ਼ਰੂਰਤ ਹੈ, ਤੁਹਾਡੇ ਵਰਗੇ ਪੱਤਰਕਾਰ ਪੇਜ ਵੇਖਣ ਕਿ ਮਰਦਮਸ਼ੁਮਾਰੀ ਵਾਸਤੇ ਕੇਂਦਰ ਤੋਂ ਪੈਸਾ ਆਉਂਦਾ ਹੈ ਜੀ ਕਿ ਇਹ ਜਿਹੜਾ ਡਰੱਗ ਸੈਂਸਸ ਕਰ ਰਹੇ ਨੇ ਇਹ ਆਪਦੇ ਪੈਸੇ ਨਾਲ ਕਰ ਰਹੇ ਨੇ ਜਾਂ ਮਰਦਮਸ਼ੁਮਾਰੀ ਵਾਲੇ ਆਏ ਬਜਟ ਨੂੰ ਇਸਤੇਮਾਲ ਕੀਤਾ ਜਾ ਰਿਹਾ। 250 ਰੁਪਇਆ ਦੇ ਰਹੇ ਨੇ ਜੀ ਇੱਕ ਮਰਦਮਸ਼ੁਮਾਰੀ ਦਾ, ਇੱਕ ਘਰ ਦਾ। ਪਤਾ ਨਹੀਂ ਕਿੱਥੋਂ ਦੇ ਰਹੇ ਨੇ। ਹਾਂਜੀ, ਇਹ ਕਿੱਥੋਂ ਦੇ ਰਿਹਾ? ਇਹ ਬੜਾ ਇੰਟਰਸਟਿੰਗ ਹੈ ਨਾ ਫੈਕਟ ਕਿ ਭਾਈ ਦੇ ਰਹੇ ਨੇ 250 ਰੁਪਇਆ। ਉਹ ਕਿੱਥੋਂ ਆ ਰਿਹਾ ਹੈ? ਕੀ ਕੇਂਦਰੀ ਮਰਦਮਸ਼ੁਮਾਰੀ ਵਾਲਾ ਬਜਟ ਹੀ ਹੈ
ਜਾਂ ਇਹਨਾਂ ਜੀ। ਨੇ ਆਪਣਾ ਬਜਟ ਜਿਹੜਾ ਐਲੋਕੇਟ ਕੀਤਾ ਹੋਇਆ। ਜੀ। ਅੱਗੇ ਚਲੀਏ ਤਾਂ ਉਧਰ ਖੰਨਾ ਦੇ ਵਿੱਚ ਮਨਰੇਗਾ ਕਰਮਚਾਰੀਆਂ ਤੇ ਲਾਠੀ ਚਾਰਜ ਹੋਇਆ ਬੁਰੇ ਤਰੀਕੇ ਦੇ ਨਾਲ, ਬੜਾ ਬਰੂਟਲ ਤਰੀਕੇ ਨਾਲ ਕੁੱਟਿਆ ਗਿਆ। ਨਹੀਂ ਸਰ, ਇਹ ਕੱਟ ਕਿਹਦੇ ਨਾਲ ਕਰਦੇ ਆ? ਇਹ ਜਿਹਨੂੰ ਵੀ ਕੁੱਟਦੇ ਆ, ਇੰਨਾ ਜ਼ਿਆਦਾ ਕੁੱਟਦੇ ਆ, ਇੰਨਾ ਜ਼ਿਆਦਾ ਕੁੱਟਦੇ ਆ। ਚਾਹੇ ਤੁਸੀਂ ਟੀਚਰ ਦੇਖ ਲਓ, ਚਾਹੇ ਕਿਸਾਨ ਦੇਖ ਲਓ, ਅੱਜ ਮਨਰੇਗਾ ਕਰਮਚਾਰੀ। ਮੈਨੂੰ ਇੱਕ ਵਾਰੀ ਮੈਂ ਗਿਆ ਆਪਦੇ ਬ੍ਰਦਰ ਦੇ ਨਾਲ ਜ਼ਿਲ੍ਹਾ ਹੈੱਡਕੁਆਟਰ ਤੇ, ਤਾਂ ਜੀ। ਉੱਥੇ ਕੁਝ ਵਿਅਕਤੀ ਮਿਲੇ ਮੈਨੂੰ, ਤੇ ਉਹਨਾਂ ਨੇ ਗੁਰਪ੍ਰੀਤ ਇਲਤਜ਼ਾ ਕੀਤੀ ਕਿ ਸਾਡੀ ਗੱਲ ਸੁਣ। ਤਾਂ ਇੱਕ ਹਾਲ ਕਮਰਾ ਸੀਗਾ, ਉਹਦੇ ਵਿੱਚ ਉਹ ਲੈ ਗਏ, ਤਾਂ ਉੱਥੇ ਬਹੁਤ ਸਾਰੇ ਬੈਠੇ ਸਨ। ਤਾਂ ਉਹਨਾਂ ਨੇ ਮਿਲਵਾਇਆ, ਤਕਰੀਬਨ ਕੋਈ 35-40 ਵਿਅਕਤੀ ਸੀ, ਕਿ ਉਹ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ। ਜੀ। ਇਹ ਜੀ ਹੁਣ ਤੱਕ ਕੀ ਕਰਤਾ, ਜੀ ਰਾਮ ਜੀ ਸਕੀਮ, ਪਰ ਉਹ ਅੱਗੇ ਮਨਰੇਗਾ ਸੀ, ਮਨਰੇਗਾ ਜਿਹਨੂੰ ਆਪਾਂ ਕਹਿੰਦੇ ਨੇ। ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਤੇ ਇੰਨੇ ਮਹੀਨੇ ਹੋ ਗਏ ਆ, 8-8 ਮਹੀਨੇ ਹੋ ਗਏ ਆ, ਤਨਖਾਹ ਹੀ ਨਹੀਂ ਆਈ। ਔਰ ਉਹਨਾਂ ਨੇ ਕਾਰਨ ਦੱਸਿਆ ਕਿ ਐਕਚੁਅਲ ਦੇ ਵਿੱਚ 60-40 ਦੀ ਰੈਸ਼ੋ ਦੇ ਨਾਲ ਜਿਹੜਾ ਪੈਸਾ ਆਉਂਦਾ ਹੈ, ਕੇਂਦਰ ਨੇ ਰਕਮ ਜਾਰੀ ਕੀਤੀ ਹੋਈ ਆ, ਇਹ ਆਪਦਾ ਹਿੱਸਾ ਪਾ ਕੇ ਚਲਾ ਨਹੀਂ ਪਾ ਰਹੇ, ਤੇ ਉਹ ਜਿਹੜੀ ਸਕੀਮ ਆ ਉਹ ਫੇਲ ਹੋ ਗਈ। ਜਦ ਕਿ ਮਨਰੇਗਾ ਦਾ ਪੈਸਾ ਜਿੰਨਾ ਲੱਗਾ, ਤੇ ਜਿਸ ਹਿਸਾਬ ਦੇ ਨਾਲ ਪਿੰਡਾਂ 'ਚ ਕੰਮ ਹੋਇਆ, ਕਈ ਪਿੰਡਾਂ ਦੇ ਨਕਸ਼ੇ ਬਦਲ ਗਏ ਨੇ ਗੁਰਪ੍ਰੀਤ। ਖੇਡ ਮੈਦਾਨ, ਪਾਰਕ, ਇੰਟਰਲੌਕ ਗਲੀਆਂ, ਮਤਲਬ ਕਿ ਬਹੁਤ ਪੈਸਾ ਆਇਆ ਤੇ ਬਹੁਤ ਇਸਤੇਮਾਲ ਵੀ ਹੋਇਆ। ਪਰ ਪਿਛਲੇ ਕੁਝ ਸਮੇਂ ਤੋਂ ਇਹ ਸਕੀਮ ਫੇਲ ਹੋ ਗਈ ਪੰਜਾਬ 'ਚ। ਹੁਣ ਇੱਕ ਪਾਸੇ ਤੇ ਤੁਸੀਂ ਉਹਨਾਂ ਨੂੰ ਤਨਖਾਹਾਂ ਨਹੀਂ ਦੇ ਰਹੇ, ਤੇ ਦੂਸਰੇ ਪਾਸੇ ਬਈ ਉਹ ਪੱਕਿਆਂ ਹੋਣ ਵਾਸਤੇ ਚਾਰਾਜੋਈ ਕਰਦੇ ਆ। ਤੇ ਤੀਜੇ ਤੁਸੀਂ ਕਹਿੰਦੇ ਸਾਡੀ ਪਾਰਟੀ ਜੀ ਦੋਲਣ ਚੋਂ ਨਿਕਲੀ ਆ। ਇਹਨਾਂ ਦੇ ਕਈਆਂ ਨੂੰ ਅੰਦੋਲਨ ਨਹੀਂ ਕਹਿਣਾ ਆਉਂਦਾ, ਉਹ ਦੋਲਣ ਕਹਿ ਦਿੰਦੇ ਆ। ਸਾਡੀ ਪਾਰਟੀ ਜੀ ਦੋਲਣ ਚੋਂ ਨਿਕਲੀ ਆ, ਅੰਦੋਲਨ ਚੋਂ ਨਿਕਲੀ ਪਾਰਟੀ ਜਿਹੜੀ ਆ, ਉਹਦੇ ਵੇਖ ਲਓ ਹਾਲ। ਮੈਂ ਤਾਂ ਅੱਗੇ ਕਿਹਾ ਸੀ, ਮੈਂ ਕਿਹਾ ਝਾੜੂ ਵਾਲੇ ਇਹ ਇੰਨੇ ਬੇਸ਼ਰਮ ਕਿਸਮ ਦੇ ਲੋਕ ਨੇ ਕਿ ਹੋ ਸਕਦਾ ਤੁਹਾਨੂੰ ਡਾਂਗਾਂ ਨਾਲ ਕੁੱਟ ਕੇ ਤੇ ਮੁੜ ਕੇ ਡਾਂਗਾਂ ਦੇ ਫਾਇਦੇ ਗਿਣਾਉਣ ਲੱਗ ਜਾਣ। ਕਿ ਦੇਖੋ ਜੀ, ਡਾਂਗ ਜਦੋਂ ਵੱਜਦੀ ਹੈ ਉਦੋਂ ਥੋੜੀ ਜਿਹੀ ਦਰਦ ਤੇ ਜ਼ਰੂਰ ਹੁੰਦੀ ਹੈ ਜੀ, ਫਿਰ ਇਹ ਹੈ ਤੇ ਤੁਹਾਡਾ ਦੋਵਾਂ ਜੀਆਂ ਦਾ ਇਹ ਕਹਿ ਦਿੰਦੇ ਆ ਵੀ ਡਾਂਗ ਵੱਜਦੀ ਹੈ, ਫਿਰ ਤੁਹਾਡੇ ਲਾਸ਼ ਪੈਂਦੀ ਹੈ, ਫਿਰ ਤੁਸੀਂ ਹਸਪਤਾਲ ਜਾਂ ਡਾਕਟਰ ਦੇ ਜਾਂਦੇ ਹੋ, ਡਾਕਟਰ ਦਾ ਵੀ ਅਰਥਚਾਰਾ ਚੱਲਦਾ ਹੈ, ਉਹਦੇ ਨਾਲ ਇੱਕ ਸਾਈਕਲ ਬਣ ਜਾਂਦਾ। ਰਾਈਟ, ਹਾਂ ਬਿਲਕੁਲ ਤੁਸੀਂ ਮੁਹੱਲਾ ਕਲੀਨਿਕ ਜਾਓਗੇ, ਵਿਜ਼ਿਟ ਕਰੋਗੇ, ਉੱਥੇ ਤੁਹਾਨੂੰ ਪਤਾ ਲੱਗੇਗਾ ਕਿ ਆਪਣੇ ਪੰਜਾਬ 'ਚ ਕਿੰਨਾ ਤਰੱਕੀ ਹੋਈ। ਔਰ ਦੂਜੀ ਸਭ ਤੋਂ ਵੱਡੀ ਗੱਲ ਕਿ ਤੁਹਾਡੀ ਘਰ ਵਾਲੀ ਜਦੋਂ ਲੋਗੜ ਲਾਏਗੀ, ਗਰਮਾਇਸ਼ ਦੇਵੇਗੀ, ਤਾਂ ਤੁਹਾਡਾ ਪਿਆਰ ਵਧੇਗਾ। ਵੇਖੋ ਇਹਨਾਂ ਦੇ ਲੌਜਿਕ, ਦੇਖੋ ਇਹਨਾਂ ਦੇ। ਤਾਂ ਗੱਲ ਇਹ ਆ ਕਿ ਭਾਈ ਇਹ ਜੋ ਕਰਦੇ ਪਏ ਆ, ਇਹਨਾਂ ਦੀਆਂ ਕਰਤੂਤਾਂ ਇਹੋ ਜਿਹੀਆਂ ਹੀ ਆ। ਕਈ ਕਹਿ ਦਿੰਦੇ ਆ, ਮੈਨੂੰ ਕਹਿ ਦਿੰਦੇ ਆ, ਇਹ ਉਦੋਂ ਨਹੀਂ ਬੋਲੇ। ਇਹ ਗੱਲ ਹੈਗੀ ਆ 2015 ਕੇ 16 ਦੀ। ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦਿਆਂਗਾ। ਮੈਂ ਉਸ ਵੇਲੇ ਇਹ ਮਲੂਕਾ ਏਰੀਆ ਸੀ ਜੀ। ਇਹਨਾਂ ਨੇ ਉਦੋਂ ਨਰੇਗਾ ਕਹਿੰਦੇ ਹੁੰਦੇ ਸੀ, ਨਰੇਗਾ ਕਰਮਚਾਰੀਆਂ ਨੂੰ ਇਸ ਤਰ੍ਹਾਂ ਹੀ ਕੁੱਟਿਆ ਸੀ ਗੁਰਪ੍ਰੀਤ। ਔਰ ਉਸ ਤੋਂ ਬਾਅਦ ਸਰਕਾਰ ਦਾ ਐਸਾ ਪਤਨ ਹੋਇਆ ਕਿ ਗੱਲ ਛੱਡ ਦਿਓ। ਸਿਕੰਦਰ ਸਿੰਘ ਮਲੂਕਾ ਦੇ ਹਲਕੇ 'ਚ ਕੁੱਟੇ ਗਏ ਸੀ ਜੀ। ਕਿਉਂਕਿ ਨਰੇਗਾ ਕਰਮਚਾਰੀ ਬਹੁਤ ਹੇਠਲੇ ਪੱਧਰ ਤੇ ਕੰਮ ਕਰਦਾ ਹੈ। ਉਹਦਾ ਜੁੜਾਅ ਮਿਸਤਰੀਆਂ ਨਾਲ, ਕਿਸਾਨਾਂ ਨਾਲ, ਪੰਚਾਇਤਾਂ ਨਾਲ ਬਹੁਤ ਜ਼ਿਆਦਾ ਹੁੰਦਾ। ਤਾਂ ਇਹਨਾਂ ਦੀ ਬਹੁਤ ਬਦਨਾਮੀ ਹੋਈ ਸੀਗੀ। ਤਾਂ ਖੈਰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ, ਪੱਗਾਂ ਲਾਈਆਂ ਗਈਆਂ। ਬਈ ਇਹ ਤੇ ਰੋਲ ਕੇ ਰੱਖ ਰਹੇ ਆ। ਮੈਂ ਕਿਹਾ ਇਹ ਕਹਿੰਦੇ ਸੀ ਅਸੀਂ ਕੋਈ ਕੱਚਾ ਨਹੀਂ ਰਹਿਣ ਦਿਆਂਗੇ। ਹੁਣ ਇਹ ਡਾਂਗਾ ਮਾਰ ਕੇ ਕਹਿੰਦੇ ਆ ਕਿ ਅਸੀਂ ਐ ਕਿਹਾ ਸੀਗਾ ਕਿ ਕੋਈ ਸਰੀਰ ਕੱਚਾ ਨਹੀਂ ਰਹਿਣ ਦਿਆਂਗੇ, ਡਾਂਗਾ ਨਾਲ ਪਕਾ ਦੇਾਂਗੇ। ਅਸੀਂ ਉਹਨੂੰ ਡਾਂਗਾ ਖਾਣ ਦੀ ਜਿਹੜੀ ਸਮਰੱਥਾ ਹੈ, ਤਾਕਤ ਹੈ, ਉਹਨੂੰ ਉਹ ਦੇ ਦਿਆਂਗੇ, ਵਧਾ ਦਿਆਂਗੇ ਜੀ। ਇਸ ਤੋਂ ਅੱਗੇ ਚਲੀਏ ਤਾਂ ਉਧਰ ਜਸਪਾਲ ਦੀ ਥਾਂ ਕਿਸੇ ਹੋਰ ਡੀਐਸਪੀ ਦੀ ਹੀ ਫੋਟੋ ਲਾ ਦਿੱਤੀ ਗਈ। ਇਹ ਕੀ ਮਾਮਲਾ ਹੈ ਜੀ ਪੂਰਾ? ਦੇਖੋ, ਡੀਐਸਪੀ ਤੇ ਸਾਡੇ ਮਲੋਟ ਲੱਗਾ ਹੈ ਜੀ। ਉਹ ਜਸਪਾਲ ਧਾਲੀਵਾਲ, ਉਹ ਹੈਗਾ ਵੀ ਬੰਦਾ ਜਿਹੜਾ ਉਹ ਸਾਹਿਤਕ ਰੁਚੀਆਂ ਵਾਲਾ ਜੀ। ਉਹ ਤੇ ਉਹੀ ਗਰੀਬ ਚੋਂ ਪੜਦਾ। ਉਹ ਰਵਨੀਤ ਬਿੱਟੂ, ਕਿਤੇ ਤੁਹਾਨੂੰ ਪਤਾ ਅੱਜ ਕੱਲ ਰਵਨੀਤ ਬਿੱਟੂ ਵੀ ਜਿਹੜਾ ਹਿੱਟ ਚਿਹਰਾ ਹੀ ਆ ਮੀਡੀਆ ਵਾਸਤੇ, ਚੇਪੀ ਤੁਰੇ ਆਉਂਦੇ। ਤਾਂ ਜਦੋਂ ਡੀਐਸਪੀ ਜਸਪਾਲ ਦਾ ਜ਼ਿਕਰ ਕੀਤਾ ਕਿ ਸਰਕਾਰ ਦੱਸਿਓ ਕਿੱਥੇ ਲੁਕੋਇਆ ਤੇ ਕੀ ਕੀਤਾ, ਤੇ ਨਾਲ ਚੱਕ ਕੇ ਫੋਟੋ ਸਾਡੇ ਸ਼ਹਿਰ ਵਾਲੇ ਡੀਐਸਪੀ ਦੀ ਜੇਬ ਤੇ। ਉਹ ਹੁਣ ਵਿਚਾਰੇ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ। ਉਹ ਕਿ ਭਰਾਵੋ 1993 ਚ ਮੈਂ ਭਰਤੀ ਹੋਇਆ ਜੀ।
ਤੇ ਜਦੋਂ ਇਹ ਸਾਰਾ ਕੁਝ ਹੋਇਆ ਮੈਂ ਤਾਂ ਟ੍ਰੇਨੀ ਸੀ ਉਦੋਂ, ASI ਸੀਗਾ ਤੇ ਮੇਰੀ ਡਿਊਟੀ ਵੀ ਐਸਐਮ ਦੇ ਵਿੱਚ ਸੀ। ਮੈਂ ਕਿੱਥੇ DSP ਸੀਗਾ, DSP ਬਣਿਆ ਮੈਂ 2022 ਦੇ ਵਿੱਚ। ਕਹਿੰਦਾ ਮੈਂ ਤਾਂ DSP ਬਣੇ 22 ਚ। ਤੇ ਉਹਨਾਂ ਨੇ ਕਿਹਾ ਕਿ ਹੁਣ ਮੈਂ ਮੀਡੀਆ ਅਦਾਰੇ ਜੋ ਵੀ ਚਲਾ ਰਹੇ ਆ ਕਿ ਬਾਈ ਡੈਫਾਮੇਸ਼ਨ ਪਾਵਾਂਗਾ। ਚਲੋ ਉਹ ਹੱਕ ਆ, ਪਰ ਮੇਰੇ ਖਿਆਲ ਦੇ ਨਾਲ ਜੇ ਇਦਾਂ ਦੀ ਗਲਤੀ, ਇਹ ਨਾ ਅੱਜ ਕੱਲ ਟੈਕਨੀਸ਼ੀਅਨ ਮੁੰਡੇ ਨੇ ਨਾ ਜਿਹੜੇ ਗੁਰਪ੍ਰੀਤ, ਇਹ ਬਹੁਤ ਕਾਲੀ ਕਰਦੇ ਆ, ਬਹੁਤ ਕਾਲੀ ਕਰਦੇ ਆ। ਕਈ ਵਾਰ ਹੋ ਜਾਂਦਾ ਕੰਮ ਕਰਦਿਆਂ, ਤੁਹਾਡੇ ਤੋਂ ਵੀ ਮੇਰੇ ਤੋਂ ਵੀ ਗਲਤੀਆਂ ਹੁੰਦੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਪਰ ਉਹ ਗਲਤੀਆਂ ਮਤਲਬ ਕਿ ਇੱਕ ਤੇ ਹੁੰਦਾ ਕਿ ਕਿੰਨੀ ਜਲਦੀ ਤੁਸੀਂ ਪਕੜ ਲੈਂਦੇ ਹੋ ਜਾਂ ਕਿੰਨੀ ਜਲਦੀ ਕਰੈਕਟ ਕਰਦੇ ਹੋ ਤੁਸੀਂ। ਹੁਣ ਇੱਕ ਫੋਟੋ ਗਲਤ ਲੱਗ ਗਈ ਆ, ਉਹ 2-2 ਦਿਨ ਗਾਂ ਸਰਕੂਲੇਟ ਹੋਈ ਜਾਂਦੀ ਆ, ਤੁਸੀਂ ਉਹਦੀ ਕਰੈਕਸ਼ਨ ਹੀ ਨਾ ਕਰੋ, ਕੋਈ ਅਫਸੋਸ ਹੀ ਨਾ ਜ਼ਾਹਰ ਕਰੋ, ਤਾਂ ਮੇਰੇ ਖਿਆਲ ਦੇ ਨਾਲ ਇਹ ਤੇ ਮੀਡੀਆ ਦੀ ਇੱਕ ਹੋਰ ਬੇਸ਼ਰਮੀ ਆ। ਅੱਜ ਕੱਲ ਉਹ ਵੀ ਜ਼ਮਾਨਾ ਗਿਆ। ਸਾਡੇ ਵਾਲੇ ਟਾਈਮ ਦੇ ਪੱਤਰਕਾਰ ਹੈ ਨਾ, ਮਿੰਟ ਲਾਉਂਦੇ ਆ, ਤੁਸੀਂ ਦੇਖਣਾ ਮਾਫੀ ਮੰਗਣ ਲੱਗਿਆ। ਮੇਰਾ ਵੀ ਇਹ ਆ ਕਿ ਗਲਤੀ ਹੁੰਦੀ ਹੈ ਤੇ ਮੈਂ ਪਹਿਲੇ ਕਹਿ ਦੇਣਾ ਕਿ ਮਾਫ ਕਰਨਾ ਜੀ, ਗਲਤੀ ਹੋ ਗਈ ਹੈ, ਗਲਤੀ ਮਾਰੇ ਸੇ ਹੋ ਗਈ ਹੈ। ਤੇ ਇਹ ਅੱਜ ਦਾ ਮੀਡੀਆ ਇਸ ਗੱਲੋਂ ਵੀ ਢੀਠ ਹੋ ਚੁੱਕਾ ਹੈ ਕਿ ਇਹ ਗਲਤੀ ਵੀ ਨਹੀਂ ਮੰਨਦੇ ਜੀ। ਬਸ ਕੀ ਆ ਕਿ ਵੱਧ ਤੋਂ ਵੱਧ ਉਹ ਲਿੰਕ ਚੱਕ ਦੇਣਗੇ ਜੀ, ਇਹਨਾਂ ਕੋਲ ਇਹ ਆਪਸ਼ਨ ਹੈ ਨਾ, ਡਿਲੀਟ ਕਰਤੀ ਚੀਜ਼। ਪਰ ਮੇਰੇ ਖਿਆਲ ਦੇ ਨਾਲ ਸਾਡਾ ਇਹ ਫਰਜ਼ ਬਣਦਾ ਹੈ, ਅਸੀਂ ਖਬਰਾਂ ਨਾਲ ਖੇਡਦੇ ਹਾਂ ਸਾਰਾ ਦਿਨ, ਕਿ ਗਲਤੀ ਕਿਤੇ ਹੋ ਵੀ ਗਈ ਆ, ਉਹਨੂੰ ਕਰੈਕਸ਼ਨ ਦਿਓ ਤੇ ਬੰਦੇ ਨੂੰ ਨਿਆਂ ਦਿਓ ਕਿ ਹਾਂ ਭਾਈ ਸਾਡੇ ਤੋਂ ਗਲਤੀ ਹੋ ਗਈ ਆ। ਬਿਲਕੁਲ ਬਿਲਕੁਲ, ਮੰਨ ਲੈਣ ਚ ਕੀ ਹਰਜ ਹੈ, ਉਹਦੇ ਨਾਲ ਬੰਦਾ ਛੋਟਾ ਨਹੀਂ ਹੋ ਜਾਂਦਾ। ਖੈਰ ਅੱਗੇ ਚਲੀਏ। ਭਾਰਤ ਦੇ ਸਭ ਤੋਂ ਵੱਡੇ ਨਿਊਕਲੀਅਰ ਪਲਾਂਟ ਦਾ ਜਿਹੜਾ ਡਾਟਾ ਹੈ ਉਹ ਕਹਿੰਦੇ ਲੀਕ ਹੋ ਗਿਆ। ਬਣ ਜਾਓ ਤੁਸੀਂ ਤੇ ਵਿਸ਼ਵ ਗੁਰੂ, ਬਣ ਗਿਆ ਡਿਜੀਟਲ ਵਾਲੇ। ਕੀ ਕਰਦੇ ਇਹ ਤੇ ਮੈਂ ਅੱਗੇ ਕਿਹਾ ਸਰ, ਇੱਥੇ ਜਿਹੜਾ ਬੰਦਿਆਂ ਦਾ ਨਾ ਤਾਂ ਆਟਾ ਕੋਈ ਸੁਰੱਖਿਅਤ ਆ ਜੀ ਗਰੀਬਾਂ ਦਾ, ਤੇ ਨਾ ਹੀ ਇਹਨਾਂ ਦਾ ਡਾਟਾ ਸੁਰੱਖਿਅਤ ਆ। ਕਿੱਧਰ ਕਿੱਧਰ ਡਾਰਕ ਵੈਬ ਤੇ ਚਾੜਿਆ ਪਿਆ ਜੀ। ਮੈਂ ਦੇਖ ਰਿਹਾ ਸੀਗਾ ਸਪਲਾਇਰਸ ਦੀ ਲਿਸਟ ਡਾਰਕ ਵੈਬ ਤੇ ਆ, ਕੰਟਰੋਲ ਰੂਮ ਦਾ ਲੇਆਊਟ ਜਿਹੜਾ ਹੈ ਉਹ ਉੱਥੇ ਪਾਇਆ ਪਿਆ। ਇਹ ਕੀ ਚੱਲ ਰਿਹਾ ਸਾਰਾ? ਇਹ ਜ਼ਿੰਮੇਵਾਰੀ ਕਿਸ ਦੀ ਹੈ? ਸਮਝੋ ਬਾਹਰ ਐਡੇ ਵੱਡੇ ਵੱਡੇ ਪਲੇਅਰ ਜਿਹੜੇ ਆ ਇਹਦੇ ਵਿੱਚ। ਹੁਣ ਜੇ ਤੁਸੀਂ ਵੇਖੋਗੇ ਫਲਾਣਾ ਜੀ ਫਲਾਣਾ ਵੱਡੇ ਵੱਡੇ ਕਾਰੋਬਾਰੀ ਹੈ ਜਿਹੜੇ ਰਿਲਾਇੰਸ ਇਨਫਰਾਸਟ੍ਰਕਚਰ ਇਹਦੇ ਵਿੱਚ ਸ਼ਾਮਲ ਹੈ ਨਾ, ਜੋ ਕੁੜਨਕੁਲਮ ਨਿਊਕਲੀਅਰ ਪਾਵਰ ਪਲਾਂਟ ਹੈ ਆਪਣੇ ਇੰਡੀਆ 'ਚ 6 ਕੇ 7 ਆ ਗੁਰਪ੍ਰੀਤ। ਉਹਦੇ ਵਿੱਚ ਸਭ ਤੋਂ ਵੱਡਾ ਇਹ ਇੱਥੇ ਸਾਊਥ ਦੇ ਵਿੱਚ ਆ, ਤਮਿਲਨਾਡੂ 'ਚ। ਤਾਂ ਇਹ ਜਿਹੜਾ ਥਰਡ ਪਾਰਟੀ ਡੇਟਾ ਸੈਂਟਰ ਸੀਗਾ, ਉੱਥੋਂ ਦੱਸਦੇ ਆ ਕਿ ਇਹ ਸਰਵਰ ਚੋਂ ਮਾਮਲਾ ਲੀਕ ਹੋ ਗਿਆ। ਤਾਂ ਬਹੁਤ ਹੀ ਨਾਜ਼ੁਕ ਜਾਣਕਾਰੀਆਂ ਜਿਹੜੀਆਂ ਨੇ ਡਾਰਕ ਵੈਬ ਤੇ ਨੇ। ਤਕਰੀਬਨ ਜੇ ਤੁਸੀਂ ਵੇਖੋਗੇ 8,58,000 ਫਾਈਲਾਂ, ਤੇ ਉਹਨਾਂ ਦੇ ਵਿੱਚੋਂ ਲਗਭਗ 19,000 ਬੇਹੱਦ ਸੰਵੇਦਨਸ਼ੀਲ ਦਸਤਾਵੇਜ਼ ਜਿਹੜੇ ਆ ਉਹ ਉੱਥੇ ਲੀਕ ਹੋ ਗਏ ਨੇ। ਇਸ ਵਾਸਤੇ ਤੁਹਾਡਾ ਡਾਟਾ, ਮੇਰਾ ਡਾਟਾ, ਉਹ ਤੇ ਗੱਲੇ ਹੀ ਛੱਡ ਦਿਓ, ਉਹਦੀ ਤੇ ਕੋਈ ਸੁਰੱਖਿਆ ਦੀ ਗਰੰਟੀ ਹੈ ਨਹੀਂ। ਤੇ ਇੱਥੇ ਤੁਸੀਂ ਵੇਖ ਲਓ ਕਿ ਨਿਊਕਲੀਅਰ ਪਾਵਰ ਪਲਾਂਟ ਦੀ ਜਿਹੜੀ ਹੈਗੀ ਆ ਸਿਕਿਉਰਿਟੀ, ਉਹ ਹੀ ਬਰੀਚ ਹੋ ਗਈ ਜੀ। ਬਹੁਤ ਬਹੁਤ ਅਹਿਮ ਮਾਮਲਾ ਹੈ। ਪਰ ਕੀ ਕਰੀਏ, ਤੁਹਾਨੂੰ ਪਤਾ ਅੰਮ੍ਰਿਤਕਾਲ ਚੱਲ ਰਿਹਾ, ਇਹ ਵੀ ਕਿਹੜਾ ਘੱਟ ਨੇ। ਤੇ ਕਹਿੰਦੇ ਅੰਮ੍ਰਿਤਕਾਲ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੁੰਦੀਆਂ। ਤੁਸੀਂ ਇਹ ਵੇਖੋ ਕਿ ਮੋਦੀ ਸਾਹਿਬ ਪੂਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਧਾਕ ਕਿੱਦਾਂ ਜਮਾ ਰਹੇ, ਤੁਹਾਨੂੰ ਤਕਲੀਫ ਕਿਉਂ ਹੁੰਦੀ ਹੈ? ਇਹ ਕਿਹੜਾ ਸਾਊ ਨੇ ਝਾੜੂ ਵਾਲਿਆਂ ਵਾਂਗੂ, ਇਹ ਵੀ ਕਿਹੜਾ ਮੰਨਦੇ ਆ ਜੀ। ਐਂ ਹੀ ਚੱਲਦਾ, ਧੱਕਾ ਚੱਲਦਾ ਤੇ ਅਸੀਂ ਚਲਾਈ ਜਾਂਦੇ ਹਾਂ। ਖੈਰ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।